ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਨਵਜੋਤ ਸਿੱਧੂ ਦੀ। ਨਵਜੋਤ ਸਿੱਧੂ ਜੇਲ੍ਹ ਦੇ ਵਿੱਚ ਨੇ। ਪਹਿਲੀ ਗੱਲ ਤਾਂ 26 ਜਨਵਰੀ ਬਾਰੇ ਕਿਆਸ ਰਹੀਆਂ ਕਿ ਬਾਹਰ ਆ ਸਕਦੇ ਨੇ, ਤੇ ਪਰ ਹੁਣ ਕਾਂਗਰਸ ਦੇ ਵਿੱਚ ਵੀ ਨਵੀਂ ਚਰਚਾ ਛਿੜ ਚੁੱਕੀ ਹੈ। ਖਬਰਾਂ ਇਹ ਆ ਰਹੀਆਂ ਨੇ ਬਾਹਰ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਬਿਲਕੁਲ ਪ੍ਰਵੀਨ ਜੀ, ਰਾਹੁਲ ਗਾਂਧੀ ਆਪਣੀ ਯਾਤਰਾ ਦੇ ਦੌਰਾਨ ਮਤਲਬ ਪੰਜਾਬ 'ਚ ਨੇ ਲਗਾਤਾਰ, ਤੇ ਅੱਜ ਉਹ ਯਾਤਰਾ ਭਾਰਤ ਜੋੜੋ ਯਾਤਰਾ ਜਿਹੜੀ ਆ ਹਿਮਾਚਲ 'ਚ ਦਾਖਲ ਹੋਣੀ ਆ 1 ਦਿਨ ਲਈ। ਸੋ ਉੱਥੇ ਦੇ ਮੁੱਖ ਮੰਤਰੀ ਤੇ ਉੱਥੇ ਦੇ MLA, ਉੱਥੇ ਦੇ ਕਾਂਗਰਸੀ ਲੀਡਰ ਉਹ ਸ਼ਾਮਲ ਹੋਣਗੇ, ਤੇ ਉਹ 1 ਦਿਨ ਤੋਂ ਬਾਅਦ ਫਿਰ ਵਾਪਸ ਪੰਜਾਬ ਆ ਕੇ ਅਗਲੇ ਪੜਾਅ ਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ। ਸ਼ਰਮਾ ਜੀ ਇਹਨਾਂ ਦਾ 1 ਦਿਨ ਦਾ ਥੋੜਾ ਜੀ ਸੰਕੇਤ, ਜਾ ਕੇ ਵਾਪਸ ਆ ਜਾਣਾ ਜੀ। ਉਹ ਪਠਾਨਕੋਟ ਦੀ ਬੈਲਟ ਦੇ ਨਾਲ ਲੱਗਦੇ ਏਰੀਆ 'ਚ। ਸੋ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ ਵਿੱਚ ਕਈ ਸਵਾਲ ਆਏ ਰਾਹੁਲ ਗਾਂਧੀ ਮੂਹਰੇ। 84 ਨੂੰ ਲੈ ਕੇ ਵੀ ਸਵਾਲ ਆਇਆ, ਤੇ ਉਸ ਦੇ ਜਵਾਬ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਮਾਂ ਸੋਨੀਆ ਗਾਂਧੀ ਵੱਲੋਂ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਸਪਸ਼ਟ ਪੱਖ ਰੱਖ ਦਿੱਤਾ ਗਿਆ, ਔਰ ਇਸ ਮਸਲੇ ਨੂੰ ਲੈ ਕੇ ਮੈਂ ਜਨਤਕ ਮਾਫੀ ਮੰਗ ਚੁੱਕਿਆ। ਤੇ ਮੇਰਾ ਨਜ਼ਰੀਆ ਇਹੀ ਹੈ ਕਿ ਮੈਂ ਸਿੱਖ ਭਾਈਚਾਰੇ ਨਾਲ ਜਿੰਨਾ ਪਿਆਰ ਕਰਦਾ ਮੈਂ ਉਹ ਦਿਖਾ ਤਾਂ ਨਹੀਂ ਸਕਦਾ, ਪਰ ਮਤਲਬ ਕਿ ਮੈਂ ਜਾਣਦਾ, ਮੈਂ ਇਹ ਮੰਨਦਾ ਕਿ ਅੱਜ ਭਾਰਤ ਜਿਸ ਰੂਪ 'ਚ ਹੈ ਉਹਦੇ ਵਿੱਚ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਭੂਮਿਕਾ ਹੈ। ਸੋ ਪੰਜਾਬ ਦੇ ਵਿੱਚ ਕਹਿੰਦੇ ਕਿ ਸਿੱਖ ਇਸ ਪੰਜਾਬ ਦੀ ਰੀੜ੍ਹ ਦੀ ਹੱਡੀ ਨੇ। ਸੋ ਇਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਆਪਣੀ ਨੇੜਤਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਸਿੱਖ ਭਾਈਚਾਰੇ ਨਾਲ। ਉਹ 84 ਦੇ ਮਸਲਿਆਂ ਦਾ ਮਤਲਬ ਥੋੜਾ ਜਿਹਾ ਸਾਈਡ ਤੋਂ ਬਚ ਕੇ ਨਿਕਲਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਰਾਜਨੀਤਿਕ ਸਵਾਲ ਵੀ ਆਏ, ਕਿ ਸਵਾਲ ਇਹ ਵੀ ਆਇਆ ਕਿ ਜਨਾਬ ਤੁਸੀਂ ਤਾਂ ਕਹਿੰਦੇ ਸੀਗੇ ਕਿ ਇਹ ਯਾਤਰਾ ਸਿਰਫ ਭਾਰਤ ਜੋੜਨ ਲਈ ਹੈ, ਇਹ ਨਫ਼ਰਤ ਦੀ ਦੁਕਾਨ ਦੇ ਸਾਹਮਣੇ ਮੁਹੱਬਤ ਦੀ ਦੁਕਾਨ ਖੋਲਣ ਵਾਲੀ ਹੈ, ਇਹ 'ਚ ਰਾਜਨੀਤੀ ਨਹੀਂ ਹੋਏਗੀ। ਫਿਰ ਤੁਸੀਂ ਪੰਜਾਬ ਦੀ ਸਰਕਾਰ ਦੇ ਹਵਾਲੇ ਨਾਲ ਰਾਜਨੀਤੀ ਨਹੀਂ ਕਰ ਰਹੇ। ਤੁਸੀਂ ਕੱਲ ਉਹਨਾਂ ਤੇ ਸਵਾਲ ਖੜੇ ਕੀਤੇ। ਸੋ ਇਹਦਾ ਜਵਾਬ ਰਾਹੁਲ ਗਾਂਧੀ ਨੇ ਦਿੱਤਾ ਕਿ ਅਜਿਹੀ ਗੱਲ ਨਹੀਂ ਹੈ ਜਿਹੀ ਤੁਸੀਂ ਸੋਚਦੇ ਹੋ। ਉਹ ਕਹਿੰਦੇ ਕਿ ਮੈਂ ਤਾਂ ਜੋ ਪ੍ਰਤੱਖ ਦਿਖਦਾ ਉਹ ਗੱਲ ਕੀਤੀ ਹੈ, ਇਹ ਤਾਂ ਜਨਤਕ ਹੈ। ਠੀਕ ਹੈ। ਕਹਿੰਦੇ ਇਹ 'ਚ ਰਾਜਨੀਤੀ ਕਿੱਥੋਂ ਆ ਗਈ? ਇਹ ਤਾਂ ਜਨਤਕ ਦਿਖਦਾ ਕਿ ਹਾਂ ਉਹਨੂੰ ਉਹ ਚਲਾਉਂਦੇ ਨੇ, ਉੱਥੋਂ ਰਿਮੋਟ ਨਾਲ ਚੱਲਦਾ ਸਾਰਾ ਕੁਝ। ਕਹਿੰਦੇ ਮੈਂ ਤਾਂ ਉਹਦੀ ਗੱਲ ਕੀਤੀ ਹੈ। ਤੇ ਫਿਰ ਉਹਨਾਂ ਨੇ ਜਦੋਂ ਆਪਣੀ ਪਾਰਟੀ ਤੇ ਸਵਾਲ ਆਇਆ, ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ, ਪੰਜਾਬ ਕਾਂਗਰਸ ਦੇ ਵਿੱਚ ਹੁਣ ਤੁਹਾਨੂੰ ਕੋਈ ਵਿਗਾੜ ਨਜ਼ਰ ਨਹੀਂ ਆਊਗਾ। ਅਸੀਂ ਪਿਛਲੀ ਵਾਰ ਵੀ ਜੇਕਰ ਹਾਰੇ ਆ ਤਾਂ ਉਹ ਰੌਲਾ ਪਾਈ ਜਾਂਦੇ ਨੇ ਕਿ ਚੰਨੀ ਸਿੱਧੂ ਦਾ ਵਿਵਾਦ ਹੋ ਗਿਆ ਜੀ, ਲੀਡਰਸ਼ਿਪ ਇਕੱਠੀ ਨਹੀਂ ਜੀ। ਇਹ ਉਹ ਕੋਈ ਕਾਰਨ ਨਹੀਂ ਸੀ। ਕਹਿੰਦੇ ਕਿ ਉਹ ਤਾਂ ਮਾਹੌਲ ਸੀ, ਮਾਹੌਲ ਉਸ ਵੱਲੇ ਉਧਰ ਨੂੰ ਚਲਾ ਗਿਆ ਤੇ ਇਸ ਲਈ ਅਗਲੇ ਜਿੱਤ ਗਏ ਜੀ। ਤੇ ਬਿਨਾਂ ਕੈਪਟਨ ਦਾ ਨਾਂ ਲਿਆ ਉਹਨਾਂ ਨੇ ਕੁਝ ਸਰਕਾਰ ਦੀਆਂ ਨਾਕਾਮੀਆਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਕੁਝ ਗਲਤ ਫੈਸਲੇ ਹੋਏ, ਕੁਝ ਨਾਕਾਮੀਆਂ ਹੋਈਆਂ, ਕੁਝ ਨਹੀਂ ਧਿਆਨ ਦਿੱਤਾ ਗਿਆ, ਉਹਦਾ ਵੀ ਨਤੀਜਾ। ਤੇ ਕਹਿੰਦੇ ਪਰ ਹੁਣ ਮੈਂ ਗਰੰਟੀ ਲੈਣਾ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ 'ਚ ਕਦੇ ਕੋਈ ਵਿਵਾਦ ਨਹੀਂ ਹੋਊਗਾ। ਠੀਕ ਹੈ। ਤੇ ਭਾਜਪਾ ਜਾਣ ਵਾਲਿਆਂ ਉੱਤੇ ਕਹਿੰਦੇ ਕਿ ਠੀਕ ਹੈ, ਕਾਂਗਰਸ ਕਹਿੰਦੀ ਕਿ ਹੁਣ CBI ਦੇ ਦਬਾਅ ਹੇਠ ਸੀ ਚਲੇ ਗਏ ਜਿਹਨਾਂ ਨੇ ਜਾਣਾ ਸੀ, ਕਹਿੰਦੇ। ਸੋ ਜਦੋਂ ਇਹ ਸਾਰੇ ਸਵਾਲਾਂ ਦੇ ਵਿੱਚ ਨਵਜੋਤ ਸਿੱਧੂ ਦਾ ਸਵਾਲ ਆਇਆ, ਤਦ ਉਹਨਾਂ ਨੇ ਸਪਸ਼ਟ ਕਿਹਾ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਵੱਡਾ ਚਿਹਰਾ ਹੈ ਸਾਡਾ ਕਾਂਗਰਸ ਦਾ, ਜਿਹੜਾ ਵੀ ਸਤਿਕਾਰਤ ਚਿਹਰਾ ਹੈ, ਜਿਹੜਾ ਵੀ ਇੱਕ ਲੀਡਰ ਹੈ, ਉਸ ਨੂੰ ਬਣਦਾ ਉਸ ਦਾ ਰੁਤਬਾ ਜ਼ਰੂਰ ਮਿਲੇਗਾ। ਠੀਕ ਹੈ। ਤੇ ਨਵਜੋਤ ਸਿੱਧੂ ਕਹਿੰਦੇ ਕਿ ਸਾਡੇ ਤਜਰਬੇਕਾਰ ਲੀਡਰ ਨੇ, ਸਾਡੇ ਵੱਡੇ ਚਿਹਰੇ ਨੇ, ਤੇ ਉਹ ਜਦੋਂ ਹੀ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਨੂੰ ਬਣਦੀ ਜ਼ਿੰਮੇਵਾਰੀ ਸੌਂਪੀ ਜਾਏਗੀ। ਹੁਣ ਕਿਹੜੀ ਜ਼ਿੰਮੇਵਾਰੀ ਸੌਂਪੀ ਜਾਏਗੀ ਇਹਦੀ ਚਰਚਾ ਆਪਾਂ ਪਹਿਲਾਂ ਵੀ ਕਈ ਵਾਰ ਕੀਤੀ ਹੈ। ਕੀ ਨਾਲ ਉਸ ਸਮੇਂ ਮੌਜੂਦਾ ਪ੍ਰਧਾਨ ਬੈਠੇ ਸੀ ਰਾਜਾ ਵੜਿੰਗ, ਤੇ ਰਾਜਾ ਵੜਿੰਗ ਨੇ ਤਾਂ ਆਪਣੀ ਪਹਿਚਾਣ ਮਤਲਬ ਕਿ ਇਹਨਾਂ ਦੀ ਸਿਕਿਉਰਿਟੀ ਨੂੰ ਕਰਾਉਣ ਲਈ ਝੱਗੇ ਸਵਾਲੇ ਵੱਖਰੇ ਤਰ੍ਹਾਂ ਦੇ ਜੀ, ਉਹਨੇ ਟੀ-ਸ਼ਰਟਾਂ ਸਵਾਈਆਂ ਨੇ ਪ੍ਰਵੀਨ ਜੀ, ਮਤਲਬ ਉਹ ਜੈਕਟ ਟਾਈਪ ਟੀ-ਸ਼ਰਟਾਂ ਜੀਆਂ ਨੇ। ਅੱਛਾ। ਉਹ ਜੈਕਟ ਪਾਉਂਦੇ ਨੇ ਤੇ ਉਹਦੇ ਮਗਰ ਜਿਵੇਂ ਖਿਲਾੜੀਆਂ ਨੇ ਟਰੈਕ ਸੂਟ ਪਾਏ ਹੁੰਦੇ ਆ ਨਾ, ਉਵੇਂ ਦੀ ਉਹ ਜੈਕਟ ਹੈ, ਤੇ ਉਹਦੇ ਮਗਰ ਬੜਾ ਕਰਕੇ ਅੰਗਰੇਜ਼ੀ 'ਚ ਵੜਿੰਗ ਲਿਖਾਇਆ ਹੁਣ। ਤੇ ਉਹ ਇੱਕ ਨੀਲੀ ਵੀ ਆ, 2 ਲਾਲ ਨੇ ਪਤਾ ਨਹੀਂ, ਤੇ ਉਹ ਲਾਲ ਕੱਲ ਪਾਈ ਫਿਰਦੇ ਸੀ ਤਾਂ ਕਿ ਦੂਰੋਂ ਸਿਕਿਉਰਿਟੀ ਨੂੰ ਪਤਾ ਲੱਗ ਜਾਵੇ ਭਾਈ ਮੈਂ ਵੜਿੰਗ ਹੈ। ਸੋ ਇਸ ਲਈ ਉਹ ਨਾਲ ਬੈਠੇ ਸੀ। ਹੁਣ ਕੀ ਹੈ ਕਿ ਉਹਨਾਂ ਤੋਂ ਪ੍ਰਧਾਨਗੀ ਲੈ ਕੇ ਫਿਰ ਨਵਜੋਤ ਸਿੱਧੂ ਨੂੰ ਦਿੱਤੀ ਜਾਣੀ ਹੈ, ਜਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਮਤਲਬ ਕਿ ਪ੍ਰਚਾਰ ਕਮੇਟੀ ਦਾ 2024 ਲਈ ਕੋਈ ਮੁਖੀ ਬਣਾਉਣਾ, ਜਾਂ ਉਹਨਾਂ ਨੂੰ ਸੈਂਟਰ ਦੇ ਵਿੱਚ ਕਾਰਜਕਾਰਨੀ ਜਿਹੜੀ ਕਾਂਗਰਸ ਦੀ ਹਾਈ ਕਮਾਨ ਹੈ ਉਹਦੇ ਵਿੱਚ ਕੋਈ ਸੈਕਟਰੀ ਦਾ ਉਹਦਾ, ਕੋਈ ਵਾਈਸ ਪ੍ਰਧਾਨ ਦਾ ਉਹਦਾ ਦੇਣਾ ਜੀ। ਸੋ ਕਿਹੜਾ ਉਹਦਾ ਦੇਣਾ, ਕੀ ਨਵਾਜਣਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਰਾਹੁਲ ਗਾਂਧੀ ਨੇ ਸਪਸ਼ਟ ਸੰਕੇਤ ਦਿੱਤਾ ਕਿ ਹਾਂ, ਨਵਜੋਤ ਸਿੱਧੂ ਨੂੰ ਬਣਦਾ ਉਹਦਾ ਰੁਤਬਾ ਪਾਰਟੀ 'ਚ ਮਿਲੇਗਾ। ਹੁਣ ਉਹ ਪੰਜਾਬ ਦੀ ਕਾਂਗਰਸ ਲੀਡਰਸ਼ਿਪ 'ਚ ਮਿਲੇਗਾ ਜਾਂ ਨੈਸ਼ਨਲ ਕਾਂਗਰਸ ਲੀਡਰਸ਼ਿਪ 'ਚ ਮਿਲੇਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪ੍ਰਿੰਕਾ ਗਾਂਧੀ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਪ੍ਰਿੰਕਾ ਗਾਂਧੀ ਨੇ ਬਕਾਇਦਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਹਦਾਇਤ ਕੀਤੀ ਹੈ ਕਿ ਜਿੱਦਣ ਉਹਦੀ ਰਿਹਾਈ ਹੋਣੀ ਹੈ ਸਾਰੇ ਬਾਹਰ ਖੜੇ ਹੋਣ। ਸੋ ਜਿਹੜੇ ਨਵਜੋਤ ਸਿੱਧੂ ਦੀ ਇੱਕ ਵਾਰ ਤਿਆਰੀ ਹੋ ਗਈ ਸੀ ਕਿ ਕਾਂਗਰਸ 'ਚੋਂ ਕੱਢ ਦੋ,
ਉਹ ਨਵਜੋਤ ਸਿੱਧੂ ਫਿਰ ਕਾਂਗਰਸ 'ਚ ਕਿਸੇ ਵੱਡੇ ਰੂਪ 'ਚ ਨਜ਼ਰ ਆ ਸਕਦੇ ਨੇ। ਜਿਸ ਕਦਰ ਉਹਨਾਂ ਦੀ ਧਰਮ ਪਤਨੀ ਨੂੰ ਨਾਲ ਅਚੇਚੇ ਤੌਰ ਤੇ ਬੁਲਾ ਕੇ ਨਾਲ ਤੋਰਿਆ ਗਿਆ, ਸੋ ਇਹ ਵੀ ਕੋਈ ਸੰਕੇਤ ਦੇਣ ਦੀ ਗੱਲ ਸੀ। ਔਰ ਜੇ 26 ਨੂੰ ਆ ਗਏ ਤਾਂ ਤੁਹਾਨੂੰ ਕਸ਼ਮੀਰ ਵਾਲੇ ਦੌਰ ਦੇ ਵਿੱਚੋਂ ਨਾਲ ਨਜ਼ਰ ਵੀ ਆ ਜਾਣਗੇ ਜੀ। ਪਰ ਸਵਾਲ ਇੱਥੇ ਵਰੁਣ ਤੇ ਸੰਘ ਦਾ ਵੀ ਆਇਆ ਪ੍ਰਵੀਨ ਜੀ। ਆਇਆ, ਬਿਲਕੁਲ ਆਇਆ। ਵਰੁਣ ਗਾਂਧੀ ਸ਼ੁਰੂ ਵਾਲੇ ਦੌਰ ਦੇ ਵਿੱਚ ਜਦੋਂ ਬੀਜੇਪੀ 'ਚ ਸਰਗਰਮ ਹੁੰਦੇ ਨੇ, ਮੈਂਬਰ ਪਾਰਲੀਮੈਂਟ ਲੜਦੇ ਨੇ, ਥੋੜਾ ਜਿਹਾ ਜ਼ਿਆਦਾ ਹੀ ਮਤਲਬ ਤਿੱਖਾ ਚੱਲਦੇ ਨੇ ਤੇ ਪਰ ਉਸ ਨੌਜਵਾਨ ਲੀਡਰ ਨਾਲ ਵੀ ਜੋ ਕੀਤਾ ਬੀਜੇਪੀ ਨੇ, ਜਿਹੋ ਜਿਹਾ ਵਿਵਹਾਰ ਉਹਦੇ ਨਾਲ ਕੀਤਾ, ਤੇ ਉਹਨੇ ਭਾਜੀ ਵੀ ਮੋੜੀ ਵਿੱਚ ਰਹਿ ਕੇ ਉਹਨੇ ਕਿਸਾਨ ਅੰਦੋਲਨ ਦੌਰਾਨ ਦੱਬ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਜੀ ਜੀ। ਤੇ ਉਹਦਾ ਨਤੀਜਾ ਸੀਗਾ ਕਿ ਮਾਂ ਪੁੱਤ ਨੂੰ ਇੱਕ ਤਰ੍ਹਾਂ ਨਾਲ ਖੁੱਡੇ ਲਾ ਦਿੱਤਾ ਗਿਆ ਹੁਣ। ਤੇ ਬੇਸ਼ੱਕ ਪਤਾ ਲੱਗ ਰਿਹਾ ਕਿ ਗਾਂਧੀ ਪਰਿਵਾਰ ਦੀਆਂ ਦੋਵੇਂ ਨੂੰਹਾਂ ਦੇ ਵਿੱਚ ਆਪਸ ਵਿੱਚ ਕੋਈ ਅਜੇ ਵੀ ਤਾਲਮੇਲ ਨਹੀਂ ਹੈ, ਦੁਆ ਸਲਾਮ ਨਹੀਂ ਹੈ, ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੀਆਂ, ਪਰ ਜਵਾਕਾਂ ਦੇ ਵਿੱਚ ਕਹਿੰਦੇ ਚੰਗਾ ਇਤਫਾਕ ਹੈ। ਠੀਕ ਹੈ। ਪ੍ਰਿਯੰਕਾ ਗਾਂਧੀ ਉਵੇਂ ਹੀ ਵਰੁਣ ਨੂੰ ਪਿਆਰ ਕਰਦੀ ਹੈ, ਕਹਿੰਦੇ ਜਿਵੇਂ ਰਾਹੁਲ ਨੂੰ ਕਰਦੀ ਹੈ, ਜਿਵੇਂ ਆਪਸ ਵਿੱਚ ਇਸ ਭਰਾ ਨਾਲ ਪਿਆਰ ਉਸੇ ਤਰ੍ਹਾਂ ਉਹਦੇ ਨਾਲ, ਤੇ ਤਿੰਨਾਂ 'ਚ ਚੰਗੀ ਮਿਲਣੀ ਵੀ ਹੈ। ਪਰ ਜਦੋਂ ਰਾਜਨੀਤਿਕ ਗੱਲ ਆਉਂਦੀ ਹੈ ਤਦ ਕੱਲ ਰਾਹੁਲ ਗਾਂਧੀ ਨੇ ਸਾਫ਼ ਕਿਹਾ ਕਿ ਵਰੁਣ ਗਾਂਧੀ ਮੇਰਾ ਭਰਾ ਹੈ ਤੇ ਮੈਂ ਉਹਨੂੰ ਗਲੇ ਲਾਉਣ ਲਈ ਹਮੇਸ਼ਾ ਤਿਆਰ ਹੈ, ਪਰ ਮੈਂ ਉਹਦੀ ਵਿਚਾਰਧਾਰਾ ਨੂੰ ਗਲੇ ਨਹੀਂ ਲਾ ਸਕਦਾ, ਕਿਉਂਕਿ ਇਸ ਸਮੇਂ ਉਹ ਸੰਘ ਦੀ ਵਿਚਾਰਧਾਰਾ 'ਚ ਪਰਨਾਇਆ ਹੋਇਆ, ਉਹ ਸੰਘ ਨਾਲ ਹੈ, ਉਹ ਭਾਜਪਾ ਨਾਲ ਹੈ। ਸੋ ਕਹਿੰਦੇ ਕਿ ਮੈਂ ਤਾਂ ਸੰਘ ਦੇ ਦਫ਼ਤਰ ਨਾ ਜਾਵਾਂ, ਕਦੇ ਮੇਰੀ ਗਰਦਨ ਵੱਢਦੀ ਹੈ ਤਾਂ ਵੱਢੀ ਜਾਵੇ। ਜੀ ਬਿਲਕੁਲ। ਸੋ ਇਸ ਲਈ ਇਹ ਕੁਝ ਗੱਲਾਂ ਸੰਕੇਤ ਵੀ ਕਰਦੀਆਂ, ਕੁਝ ਗੱਲਾਂ ਇਹ ਵੀ ਕਹਿੰਦੀਆਂ ਕਿ ਨਹੀਂ ਜੀ ਇਹ ਤਾਂ ਇਕੱਠੇ ਨਹੀਂ ਹੋ ਸਕਦੇ, ਪਰ ਇਹਦੇ ਵਿੱਚ ਇਹ ਵੀ ਗੱਲ ਕਹਿੰਦੀ ਕਿ ਜੇਕਰ ਉਹ ਸੰਘ ਦੀ ਵਿਚਾਰਧਾਰਾ ਛੱਡਦਾ ਤਾਂ ਉਹ ਕਾਂਗਰਸ ਵੀ ਆ ਸਕਦਾ। ਸੋ ਹੁਣ 2024 ਦੇ ਵਿੱਚ ਵਰੁਣ ਗਾਂਧੀ ਕਿਹਦੀ ਟਿਕਟ ਤੇ ਚੋਣ ਲੜੇਗਾ? ਕੀ ਉਹ ਮੇਨਕਾ ਨੂੰ ਔਰ ਵਰੁਣ ਨੂੰ ਬੀਜੇਪੀ ਟਿਕਟ ਦੇਗੀ? ਜੇ ਨਹੀਂ ਦੇਗੀ ਕੀ ਉਹ ਕਾਂਗਰਸ 'ਚ ਆ ਜਾਏਗਾ? ਕਿ ਜੋ ਉਧਰ ਉਹ ਹਾਸਲ ਕਰਨਾ ਚਾਹੁੰਦਾ ਸੀ ਕਿ ਉਹਨੂੰ ਇੱਧਰ ਹਾਸਲ ਹੋ ਜਾਏਗਾ? ਕਈ ਸਵਾਲ ਖੜੇ ਨੇ। ਸੋ ਇਸ ਲਈ ਕੀ ਇਹ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਚਿਹਰਿਆਂ ਵਾਂਗ ਵਿਚਰਨਗੇ ਦੋਵੇਂ ਭਰਾ ਫਿਰ? ਕਿ ਇੱਕ ਯੂਪੀ 'ਚ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਓ, ਦੂਏ ਨੂੰ ਦੇਸ਼ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਦਿਓ, ਜਾਂ ਉਸ ਨੂੰ ਕੇਂਦਰ 'ਚ ਲਿਆ ਕੇ ਕੀ ਹੈ ਅੰਦਰ ਕੋਈ ਨਵੀਂ ਖਿਚੜੀ ਤਾਂ ਨਹੀਂ ਪੱਕ ਰਹੀ? ਇਹ ਸਵਾਲ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ। ਸੋ ਫਿਲਹਾਲ ਪੰਜਾਬ ਦੀ ਲੀਡਰਸ਼ਿਪ ਨੂੰ ਸੰਘ ਤੋਂ ਮਤਲਬ ਨਹੀਂ, ਕਾਂਗਰਸ ਨੂੰ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਇਸ ਤੋਂ ਕੋਈ ਮਤਲਬ ਨਹੀਂ ਕਿ ਵਰੁਣ ਆਉਂਦਾ ਕਿ ਨਹੀਂ ਆਉਂਦਾ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਇਸ ਤੋਂ ਕੋਈ ਮਤਲਬ ਨਹੀਂ ਕਿ ਰਿਮੋਟ ਕੰਟਰੋਲ ਨਾਲ ਚਲਾ ਰਹੇ ਨੇ ਕੇਜਰੀਵਾਲ ਜਾਂ ਭਗਵੰਤ ਮਾਨ, ਕਿਹਦੇ ਸ਼ਰਤ ਚੱਲਦਾ। ਉਹਨਾਂ ਨੂੰ ਫਿਕਰ ਹੁਣ ਇਹੀ ਆ ਕਿ ਸਿੱਧੂ ਆਊਗਾ ਤਾਂ ਕਿਹਦੀ ਥਾਂ ਲਊਗਾ। ਬਸ ਰਾਜਾ ਵੜਿੰਗ ਤੋਂ ਲੈ ਕੇ ਪ੍ਰਤਾਪ ਬਾਜਵੇ ਤੱਕ ਸਾਰੀ ਲੀਡਰਸ਼ਿਪ ਨੂੰ ਇਹੀ ਫਿਕਰ ਹੈ ਕਿ ਹੁਣ ਸਾਡੇ ਸਿਰ ਤੇ ਤਾਂ ਨਹੀਂ ਬਿਠਾ ਦੇਣਗੇ ਫਿਰ। ਹਾਂਜੀ ਬਿਲਕੁਲ ਬਿਲਕੁਲ। ਸੋ ਜਿਹੜੇ ਰਾਜਾ ਵੜਿੰਗ ਤੋਂ ਔਖੇ ਨੇ ਉਹ ਵੀ ਰਾਜਾ ਵੜਿੰਗ ਨੂੰ ਕਹਿਣ ਲੱਗੇ ਤੁਸੀਂ ਉਹ ਠੀਕ ਹੋ ਜੀ ਇਹਦੇ ਨਾਲ ਤਾਂ। ਸੋ ਉਹਨਾਂ ਨੂੰ ਡਰ ਲੱਗਦਾ ਕਿ ਜੇ ਨਵਜੋਤ ਸਿੱਧੂ ਆਊਗਾ ਤਾਂ ਉਹ ਆਪਣੇ ਢੰਗ ਨਾਲ ਚੱਲਦਾ, ਆਪਣੇ ਤਰੀਕੇ ਨਾਲ ਚੱਲਦਾ, ਉਹਨੇ ਕਿਸੇ ਦੀ ਸੁਣਨੀ ਨਹੀਂ। ਸੋ ਇਸ ਲਈ ਕੀ ਉਹਨੂੰ ਮੁੜ ਕੇ ਪੰਜਾਬ ਪ੍ਰਧਾਨ ਬਣਾਉਣ ਦੀ ਕਵਾਇਦ ਹੈ ਜਾਂ ਉਹਨੂੰ ਰਾਸ਼ਟਰੀ ਟੀਮ ਦੇ ਵਿੱਚ ਕੋਈ ਵੱਡਾ ਅਹੁਦਾ ਦੇਣ ਦੀ ਕਵਾਇਦ ਹੈ? ਬਾਹਰ ਆਉਣ ਤੋਂ ਬਾਅਦ ਛੇਤੀ ਸਾਫ਼ ਹੋ ਜਾਏਗਾ ਪ੍ਰਵੀਨ। ਜੀ ਜੀ ਜੀ। ਦੇਖੋ ਜਿਹੜਾ ਬਾਜਵਾ ਸਾਹਿਬ ਕੋਲੇ ਉਹ ਤਾਂ ਸਿੱਧੂ ਸਾਹਿਬ ਲੈ ਨਹੀਂ ਸਕਦੇ, ਕਿਉਂਕਿ ਐਮਐਲਏ ਹੈ ਨਹੀਂ। ਹਾਂਜੀ, ਉਸ ਅਹੁਦੇ ਦੇ ਲਈ ਕੁਆਲੀਫਿਕੇਸ਼ਨ ਐਮਐਲਏ ਹੈ ਤੇ ਉਹ ਸਿੱਧੂ ਸਾਹਿਬ ਹੋਣ। ਤੇ ਪਰ ਰਹੀ ਗੱਲ ਇਹ ਹੈ ਕਿ ਹਾਂ ਦੂਜੀਆਂ ਜਿਹੜੀਆਂ ਪਾਰਟੀ ਦੇ ਅਹੁਦੇ ਨੇ, ਜਿਹੜੇ ਮਤਲਬ ਪਾਰਟੀ ਦੇ ਵਿੱਚ ਆਉਂਦੇ ਨੇ, ਉਹਦੇ ਲਈ ਤਾਂ ਕੋਈ ਐਮਐਲਏ ਐਮਪੀ ਬਣਨ ਦੀ ਲੋੜ ਨਹੀਂ ਹੈ। ਉਹਨਾਂ ਅਹੁਦਿਆਂ ਦੇ ਵਿੱਚ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਕਿਹੜਾ ਅਹੁਦਾ ਸਿੱਧੂ ਸਾਹਿਬ ਨੂੰ ਮਿਲਦਾ ਤੇ ਕਿਹਨੂੰ ਖੁੱਡੇ ਲੈਣ ਲਾ ਕੇ, ਕਿਉਂਕਿ ਪਹਿਲਾਂ ਅਹੁਦਿਆਂ ਦੇ ਕਰਕੇ ਹੀ ਜਾਖੜ ਸਾਹਿਬ ਖਫਾ ਹੋਏ ਆ ਤੇ ਫਿਰ ਕਈ ਕਾਂਗਰਸੀ ਅਹੁਦੇ ਪੀੜਤ ਭਾਜਪਾ ਦੇ ਵਿੱਚ ਚਲੇ ਗਏ। ਬਿਲਕੁਲ ਬਿਲਕੁਲ।